ਵੀਅਰਸ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰ ਭਰੀਆਂ ਈਮੇਲਸ ਨੂੰ ਉੱਪਰ ਆਪਣੇ ਗਿਆਨ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਆਪਣੀ ਈਮੇਲਸ ਨੂੰ ਪੜ੍ਹਨਾ ਇੱਥੇ ਬੰਦ ਕਰਦੇ ਹਾਂ ਤੇ ਆਪਣੇ ਸਵਾਲ ਦਾ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਜੀ। ਅੱਜ 19 ਅਪ੍ਰੈਲ 2013 7 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਦਿਨ ਦੀ ਸਿੱਖ ਇਤਿਹਾਸ ਅਤੇ ਵਰਲਡ ਹਿਸਟਰੀ ਵਿੱਚ ਕੀ ਮਹੱਤਤਾ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1717 ਵਿੱਚ 19 ਅਪ੍ਰੈਲ ਨੂੰ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ। ਹਾਲਾਂਕਿ ਅਸੀਂ ਪਹਿਲਾਂ ਦੱਸਿਆ ਸੀ ਕਿ ਉਸ ਤੋਂ ਪਹਿਲਾਂ ਜਿਹੜਾ 1696 ਦੇ ਵਿੱਚ ਜਦੋਂ ਕਿ ਮੀਣੇ ਕੰਟਰੋਲ ਛੱਡ ਕੇ ਚਲੇ ਗਏ ਪ੍ਰਿਥੀ ਚੰਦ ਦੀ ਔਲਾਦ, ਤੇ ਭਾਈ ਮਨੀ ਸਿੰਘ ਔਰ 5 ਸਿੱਖ ਜਿਹੜੇ ਆਏ ਉਹਨਾਂ ਨੇ ਪ੍ਰਬੰਧ ਸੰਭਾਲਿਆ। ਫਿਰ ਉਹ ਵਾਪਸ ਅਨੰਦਪੁਰ ਸਾਹਿਬ ਚਲੇ ਗਏ। ਅਨੰਦਪੁਰ ਦਾ ਘੇਰਾ ਪਿਆ ਤੇ ਭਾਈ ਮਨੀ ਸਿੰਘ ਤੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ, ਉਹ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਚਲੇ ਗਏ, ਜਿੱਥੇ ਅੱਜ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੈ, ਜਿੱਥੇ ਭਾਈ ਜਵਾਹਰ ਸਿੰਘ ਦੀ ਹਵੇਲੀ ਦੇ ਵਿੱਚ ਉਹ ਰਹੇ। ਫਿਰ ਬੰਦਾ ਸਿੰਘ ਬਹਾਦਰ ਸੀਨ ਤੇ ਆਏ। ਪੰਜਾਬ ਦੇ ਵਿੱਚ ਜਿੱਤਾਂ ਵੀ ਮਿਲੀਆਂ, ਖਾਲਸਾ ਰਾਜ ਵੀ ਹੋਇਆ, ਫਿਰ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਕਰ ਦਿੱਤੇ ਗਏ, ਰਾਜ ਖਤਮ ਹੋ ਗਿਆ। ਸੋ ਉਸ ਦੌਰ ਦੇ ਵਿੱਚ 1716 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। ਸੋ 1717 'ਚ ਭਾਈ ਮਨੀ ਸਿੰਘ ਜੀ ਨੂੰ ਮਾਤਾ ਸੁੰਦਰੀ ਜੀ ਨੇ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਭੇਜਿਆ। ਮੰਦੇ ਭਾਗਾਂ ਨੂੰ ਉਦੋਂ ਤੱਕ ਮੁਗਲਿਆ ਹਕੂਮਤ ਨੇ ਸਿੱਖਾਂ ਦੇ ਵਿੱਚ ਉਹ ਫੁੱਟ ਪਾਉਣ 'ਚ ਕਾਮਯਾਬ ਸੀ। ਇੱਕ ਪਾਸੇ ਬੰਦਈ ਖਾਲਸਾ ਸੀ, ਇੱਕ ਪਾਸੇ ਤੱਤ ਖਾਲਸਾ ਸੀ। ਇੱਕ ਵੱਖਰੀ ਡਿਬੇਟ ਹੈ ਕਿ ਰੋਲ ਤੱਤ ਵਾਲਿਆਂ ਦਾ ਕਿੰਨਾ ਠੀਕ ਸੀ, ਪਰ ਭਾਈ ਮਨੀ ਸਿੰਘ ਹੋਰਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਉਸ ਸਥਾਨ ਤੇ ਜਿੱਥੇ ਮਰਿਆਦਾ ਸਥਾਪਿਤ ਕੀਤੀ, ਐਸਟੈਬਲਿਸ਼ ਕੀਤੀ, ਉੱਥੇ ਉਹਨਾਂ ਨੇ ਇਸ ਝਗੜੇ ਨੂੰ ਵੀ ਜਿਹੜਾ ਖਤਮ ਕਰਨ ਦੇ ਵਿੱਚ ਮੇਨ ਰੋਲ ਅਦਾ ਕੀਤਾ। 1848 ਦੇ ਵਿੱਚ ਮੁਲਤਾਨ, ਕਿਉਂਕਿ ਸਿੱਖ ਰਾਜ ਦੇ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ 4 ਸੂਬੇ ਸਨ, ਲਾਹੌਰ, ਕਸ਼ਮੀਰ, ਮੁਲਤਾਨ ਤੇ ਪਿਸ਼ਾਵਰ। ਮੁਲਤਾਨ ਬਹੁਤ ਵੱਡਾ ਸੂਬਾ ਸੀ, ਉੱਥੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੁੰਦਾ ਸੀ। ਸੋ ਉੱਥੇ 1844 ਦੇ ਵਿੱਚ ਦੀਵਾਨ ਮੂਲ ਰਾਜ, ਜਿਹੜੇ ਮੁਲਤਾਨ ਦੇ ਰਹਿਣ ਵਾਲੇ ਇੱਕ ਹਿੰਦੂ ਸੱਜਣ ਸਨ, ਉਹ ਉੱਥੋਂ ਦੇ ਗਵਰਨਰ ਬਣੇ। 1846 'ਚ ਪਹਿਲੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਹੋਈ, ਜਿਹੜਾ ਅੰਗਰੇਜ਼ ਆ ਕੇ ਲਾਹੌਰ ਬੈਠ ਗਏ। ਸੋ ਉਹਨਾਂ ਨੇ ਮੁਲਤਾਨ ਵਾਲਿਆਂ ਦੇ ਉੱਤੇ ਹੋਰ ਵੀ ਟੈਕਸ ਲਾ ਦਿੱਤਾ ਤੇ ਉਸ ਗੁੱਸੇ ਦੇ ਵਿੱਚ 1847 'ਚ ਦੀਵਾਨ ਮੂਲ ਰਾਜ ਨੇ ਰਿਜ਼ਾਈਨ ਕਰ ਦਿੱਤਾ। ਉਹਨੇ ਕਿਹਾ ਜੀ ਮੈਂ ਨਹੀਂ ਰਹਿਣਾ। ਸਿੱਖ ਫੌਜ ਦੀ ਵੀ ਉਹਦੇ ਨਾਲ ਹਮਦਰਦੀ ਸੀ। ਸੋ ਅੰਗਰੇਜ਼ਾਂ ਨੇ ਭਾਈ ਕਾਹਨ ਸਿੰਘ ਮਾਨ ਨੂੰ ਭੇਜਿਆ ਕਿ ਤੁਸੀਂ ਚਾਰਜ ਲੈਣ ਜਾਓ, ਮੂਲ ਰਾਜ ਤੋਂ ਨਵਾਂ ਗਵਰਨਰ ਬਣਾਇਆ ਜਾਏ। 2 ਅੰਗਰੇਜ਼ ਅਫਸਰ ਵੀ ਨਾਲ ਗਏ ਤੇ ਜਦੋਂ ਮੁਲਤਾਨ ਦੇ ਕਿਲੇ ਦੇ ਅੰਦਰੋਂ ਚਾਰਜ ਲੈ ਕੇ ਉਹ ਬਾਹਰ ਨਿਕਲ ਰਹੇ ਸੀ ਤੇ ਇੱਕ ਸਿੱਖ ਫੌਜੀ ਭਾਈ ਗੋਦੜ ਸਿੰਘ ਮਜਬੀ, ਜਿਨ੍ਹਾਂ ਦਾ ਨਾਂ ਲਿਖਿਆ, ਸੋ ਮੈਨੂੰ ਮਜਬੀ ਪੜ੍ਹ ਕੇ ਖੁਸ਼ੀ ਵੀ ਹੋਈ ਕਿ ਅਸੀਂ ਅੱਜ ਦਲਿਤਾਂ ਨੂੰ, ਦਲਿਤ ਸਿੱਖਾਂ ਨੂੰ ਕਿਸ ਕਦਰ ਦੇਖਦੇ, ਕਿਵੇਂ ਹਿੱਠੀ ਕਰਦੇ ਆ ਉਹਨਾਂ ਦੀ। ਸੋ ਕਿੰਨੇ ਕਰੂਸ਼ਲ ਰੋਲ ਨੇ। ਉਹਨੇ ਭਾਈ ਗੋਦੜ ਸਿੰਘ ਨੇ ਉਹਨਾਂ ਦੋਨਾਂ ਅੰਗਰੇਜ਼ ਅਫਸਰਾਂ ਨੂੰ ਕਤਲ ਕਰਤਾ। ਉਹਨੇ ਕਿਹਾ ਤੁਸੀਂ ਸਾਡਾ ਖੂਨ ਚੂਸ ਰਹੇ ਹੋ। ਭਾਵੇਂ ਉਸ ਤੋਂ ਬਾਅਦ ਲੜਾਈ ਹੋਈ, ਮੂਲ ਰਾਜ ਗ੍ਰਿਫਤਾਰ ਹੋਇਆ, ਫਿਰ ਦੂਸਰੀ ਐਂਗਲੋ ਸਿੱਖ ਵਾਰ ਤੋਂ ਬਾਅਦ ਸਿੱਖ ਰਾਜ ਗਿਆ। ਪਰ ਇੱਕ ਗੱਲ ਇਹ ਸਾਬਤ ਕਰਦੀ ਹੈ ਕਿ ਜਦੋਂ ਉੱਪਰਲੀ ਲੀਡਰਸ਼ਿਪ ਰਲ ਵੀ ਜਾਂਦੀ ਹੈ ਹਕੂਮਤਾਂ ਦੇ ਨਾਲ, ਤੇ ਆਮ ਸਿੱਖ ਜਿਹੜਾ ਹੈ ਭਾਈ ਗੋਦੜ ਸਿੰਘ ਵਰਗਾ, ਉਹ ਹਥਿਆਰ ਚੁੱਕ ਲੈਂਦਾ ਕਿ ਵੀ ਇਹ ਅਸੀਂ ਜਸਟਿਸ ਕਰਨਾ। ਸੋ ਦੀਵਾਨ ਮੂਲ ਰਾਜ ਨੂੰ ਉਹਨਾਂ ਨੇ ਕਲਕੱਤੇ ਭੇਜ ਦਿੱਤਾ। ਰੋਟੀ 'ਚ ਜ਼ਹਿਰ ਜ਼ੂਰ ਦਿੰਦੇ ਰਹੇ। ਤੋਂ ਬੜੀ ਯੰਗ ਉਮਰ ਦੇ ਵਿੱਚ 36 ਸਾਲ ਦੀ ਉਮਰ 'ਚ ਦੀਵਾਨ ਮੂਲ ਰਾਜ ਦੀ ਡੈਥ ਹੋ ਗਈ। 1854 'ਚ ਇਸੇ ਦਿਨ, ਅੱਜ ਦੇ 19 ਅਪ੍ਰੈਲ ਨੂੰ, ਦਲੀਪ ਸਿੰਘ, ਛੋਟਾ ਬੇਟਾ ਰਣਜੀਤ ਸਿੰਘ ਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, ਉਹ 10 ਕੁ ਮਹੀਨੇ ਦਾ ਸੀ। 5 ਸਾਲ ਦੀ ਉਮਰ 'ਚ ਗੱਦੀ ਤੇ ਬੈਠਾ। ਫਿਰ ਮਾਂ ਤੋਂ ਅੱਡ ਕਰ ਦਿੱਤਾ, ਫਿਰ ਰਾਜ ਖੋਹ ਲਿਆ, ਫਿਰ ਯੂਪੀ 'ਚ ਰੱਖਿਆ, ਉੱਥੇ ਈਸਾਈ ਬਣਾਇਆ। ਤੇ 14 ਸਾਲ ਦੇ ਲਗਭਗ ਉਮਰ ਸੀ ਜਦੋਂ 1854 'ਚ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ ਈਸਾਈ ਬਣਾ ਕੇ, ਤੇ ਉਹ ਹਮੇਸ਼ਾ ਜਲਾਵਤਨੀ ਦੀ ਹਾਲਤ 'ਚ ਫਰਾਂਸ ਦੇ ਇੱਕ ਹੋਟਲ 'ਚ ਉਹਨਾਂ ਦਾ ਐਂਡ ਹੋਇਆ। 1993 ਦੇ ਵਿੱਚ ਸਿੱਖਾਂ ਨੇ ਜਿਹੜਾ 24 ਅਗਸਤ 1984 ਨੂੰ 7 ਸਿੱਖਾਂ ਨੇ ਜਹਾਜ਼ ਅਗਵਾ ਕੀਤਾ ਚੰਡੀਗੜ੍ਹ ਦੇ ਵਿੱਚ। ਜਿਹੜੇ ਚੰਡੀਗੜ੍ਹ ਦੇ ਰਹਿਣ ਵਾਲੇ ਸਨ, ਉਹ ਜਹਾਜ਼ ਨੂੰ ਪਹਿਲਾਂ ਲਾਹੌਰ ਲੈ ਕੇ ਗਏ, ਫਿਰ ਕਰਾਚੀ ਲੈ ਗਏ, ਫਿਰ ਦੁਬਈ ਲੈ ਗਏ। ਦੁਬਈ ਉਹਨਾਂ ਨੂੰ ਬਾਹਰ ਆਉਣਾ ਪਿਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਔਰ ਜਿਹੜਾ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਸੋ ਜਦੋਂ ਅਸੀਂ ਇਸ ਦੌਰ ਦੇ ਵੀ ਬਹਾਦਰੀ ਦੀਆਂ ਗੱਲਾਂ ਕਰਦੇ ਹਾਂ, ਉਸ ਤੋਂ ਪਹਿਲਾਂ ਭਾਈ ਗਜਿੰਦਰ ਸਿੰਘ ਹੋਰੀ ਜਹਾਜ਼ ਲੈ ਕੇ ਗਏ, ਇਹ ਨੌਜਵਾਨ ਗਏ, ਹੋਰ ਨੌਜਵਾਨ, ਔਰ ਗੁੱਸਾ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ, ਘੱਲੂਘਾਰਾ ਵਰਤਾਇਆ। ਵਰਲਡ ਹਿਸਟਰੀ ਦੇ ਵਿੱਚ 1904 ਦੇ ਵਿੱਚ
ਅੱਜ ਜਦੋਂ ਟੋਰਾਂਟੋ ਕੈਨੇਡਾ ਚ ਵਸਦਾ ਰਸਤਾ ਸ਼ਹਿਰ ਹੈ, ਜੀ 1904 ਦੇ ਵਿੱਚ ਇੱਕ ਬੜੀ ਜ਼ਬਰਦਸਤ ਅੱਗ ਲੱਗੀ ਸੀ, ਟੋਰਾਂਟੋ ਦਾ ਬਹੁਤ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ। ਜੀ 1933 ਚ ਫ੍ਰੈਂਕਲਿਨ ਰੂਜ਼ਵੈਲਟ ਨੇ ਇਹ ਕਿਹਾ ਕਿ ਵੀ ਜਿਹੜੀ ਕਰੰਸੀ ਦੇ ਲਈ ਸਟੈਂਡਰਡ 골ਡ ਰੱਖਣਾ ਪੈਂਦਾ ਸੀ, ਜਿੰਨਾ ਸੋਨਾ ਸੀ ਉਨੇ ਹੀ ਨੋਟ ਛਪਦੇ ਸੀ, ਉਸ ਰੂਲ ਨੂੰ ਖਤਮ ਕਰ ਦਿੱਤਾ। ਇਹ ਉਹ ਪੀਰੀਅਡ ਜਦੋਂ ਅਮਰੀਕਾ 'ਚ ਡਿਪਰੈਸ਼ਨ ਚੱਲ ਰਹੀ ਸੀ। ਜੀ 1936 ਚ ਯਹੂਦੀਆਂ ਦੇ ਖਿਲਾਫ ਫਲਸਤੀਨ ਦੇ ਵਿੱਚ ਜਿਹੜੇ ਦੰਗੇ ਭੜਕੇ। ਜੀ 1972 ਚ ਬੰਗਲਾਦੇਸ਼ ਜਿਹੜਾ ਹੈ ਉਹ ਬ੍ਰਿਟਿਸ਼ ਕਾਮਨਵੈਲਥ ਦਾ ਮੈਂਬਰ ਬਣਿਆ, ਔਰ ਇਹ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਇੰਡੀਆ ਨੇ ਆਪਣੀ ਫੌਜ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ। ਜੀ ਹੁਣ ਵਾਕੋ ਟੈਕਸਾਸ ਦੇ ਵਿੱਚ ਬੜੀ ਟ੍ਰੈਜਡੀ ਹੋਈ ਹੈ, ਖਾਦ ਦੇ ਕਾਰਖਾਨੇ 'ਚ ਧਮਾਕਾ, ਕਿੰਨੇ ਲੋਕ ਮਰ ਗਏ, ਕਿੰਨੇ ਜ਼ਖਮੀ ਨੇ, ਅਜੇ ਗਿਣਤੀ ਹੋ ਰਹੀ ਹੈ। ਜੀ 1993 ਚ ਵੀ ਵਾਕੋ ਦੇ ਵਿੱਚ ਇੱਕ ਬੜੀ ਟ੍ਰੈਜਡੀ ਹੋਈ ਸੀ ਕਿ ਇੱਕ ਮੈਂਟਲੀ ਕ੍ਰੇਜ਼ੀ ਬੰਦਾ, ਬਹੁਤ ਸਾਰੇ ਜਿਹੜੇ ਉਹਦੇ ਚੇਲੇ ਵੀ ਬਣੇ ਹੋਏ ਸੀ, ਜੀ ਉਹਨਾਂ ਨੂੰ ਲੈ ਕੇ ਇੱਕ ਡੇਵਿਡੀਅਨ ਕੰਪਾਊਂਡ ਦੇ ਵਿੱਚ ਚਲਾ ਗਿਆ। ਉਹਨੇ ਡਿਕਲੇਅਰ ਕਰਤਾ ਕਿ ਮੈਂ ਜੀਸਸ ਹੈ, ਮੈਂ ਤੁਹਾਨੂੰ ਸਭ ਨੂੰ ਹੈਵਨ ਚ ਲੈ ਜਾਵਾਂਗਾ। ਜੀ ਸੋ ਲਗਭਗ 51 ਦਿਨ ਜਿਹੜੇ ਕਿ ਕਲੋਜ਼ ਟੂ 2 ਮੰਥਸ ਜਿਹੜਾ ਸਿਕਿਉਰਿਟੀ ਫੋਰਸਿਸ ਨੇ ਘੇਰ ਰੱਖਿਆ ਉਹਨੂੰ। ਉਹਨਾਂ ਦਾ ਯਤਨ ਸੀ ਕਿ ਕਿਸੇ ਤਰੀਕੇ ਨਾਲ ਬੱਚੇ ਬਾਹਰ ਆ ਜਾਣ, ਬੰਦੇ ਬਾਹਰ ਆ ਜਾਣ, ਪਰ ਉਹ ਵੀ ਕ੍ਰੇਜ਼ੀ ਹੋਏ ਸੀ ਉਹਦੇ ਨਾਲ। ਅਖੀਰ ਲੜਾਈ ਸ਼ੁਰੂ ਹੋ ਗਈ ਉਹਨਾਂ ਦੀ ਆਪਸ 'ਚ, ਔਰ 76 ਲੋਕ ਜਿਹੜੇ ਨੇ ਉਹਦੇ 'ਚ ਮਾਰੇ ਗਏ ਇਸੇ ਹੀ ਵਾਕੋ ਏਰੀਆ ਦੇ ਵਿੱਚ ਟੈਕਸਾਸ ਦੇ, ਜਿਨ੍ਹਾਂ 'ਚੋਂ 24 ਜਿਹੜੇ ਨੇ ਉਹ ਬ੍ਰਿਟਿਸ਼ ਨੈਸ਼ਨਲ ਸਨ, ਅੰਗਰੇਜ਼ ਸਨ ਇੰਗਲੈਂਡ ਦੇ, ਤੇ 20 ਉਹਨਾਂ ਦੇ ਵਿੱਚ ਬੱਚੇ ਸੀ। 1994 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਾਨੂੰਨ ਕਿਹਾ ਕਿ ਵੀ ਤੁਸੀਂ ਜੈਂਡਰ ਦੇ ਆਧਾਰ ਦੇ ਉੱਤੇ ਕਿਸੇ ਨੂੰ ਜਿਊਰੀ ਡਿਊਟੀ ਤੋਂ ਰੋਕ ਨਹੀਂ ਸਕਦੇ। ਸ਼ਾਇਦ ਉਦੋਂ ਕੁਝ ਸਟੇਟਾਂ ਹੋਣਗੀਆਂ ਜਿੱਥੇ ਔਰਤ ਨੂੰ ਜਿਊਰੀ 'ਚ ਨਹੀਂ ਲਿਆਉਂਦੇ ਹੋਣਗੇ। ਸੋ ਇਹ 1994 ਦੇ ਵਿੱਚ ਹੋਇਆ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਆਪਣੇ ਸਵਾਲ ਦਾ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਸਵਾਲ ਹੈ, ਭਾਰਤ ਦੇ ਰਾਸ਼ਟਰਪਤੀ ਨੂੰ ਲੱਖਾਂ ਦਸਤਖਤਾਂ ਦੇ ਦਾਅਵੇ ਵਾਲੇ ਬੰਡਲ ਦੇ ਕੇ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟ? ਇਹ ਕੱਲ ਇਨਸਾਫ ਮਾਰਚ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਚੱਲਿਆ, ਰਾਸ਼ਟਰਪਤੀ ਭਵਨ ਤੱਕ ਗਿਆ। ਇਹ ਪਹਿਲਾਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਇਕੱਠੇ ਹੋਏ, ਉੱਥੇ ਉਹਨਾਂ ਨੇ ਅਰਦਾਸ ਕੀਤੀ, ਔਰ ਫਿਰ ਜਦੋਂ ਅੱਗੇ ਗਏ ਤਾਂ ਪਾਰਲੀਮੈਂਟ ਥਾਣੇ ਦੇ ਕੋਲ ਇਹਨਾਂ ਨੂੰ ਰੋਕ ਲਿਆ ਗਿਆ। ਇਹਨਾਂ ਦੀ ਮੰਗ ਸੀ ਸਿਆਸੀ ਕਤਲ ਬੰਦ ਕਰੋ। ਜੀ ਔਰ ਜਿਹੜੇ ਬੰਡਲ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਦਿੱਤੇ, ਉਹਨਾਂ ਦੇ ਵਿੱਚ 8000 ਪੰਚਾਇਤਾਂ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਦੇ ਮਤੇ ਨੇ, ਜੀ ਔਰ 81 ਲੱਖ ਸਿਗਨੇਚਰ ਨੇ ਲੋਕਾਂ ਦੇ ਕਿ ਉਮਰ ਦੀ ਸਜ਼ਾ, ਉਹ ਜਿਹੜੀ ਉਹਨਾਂ ਦੀ ਫਾਂਸੀ ਦੀ ਸਜ਼ਾ, ਇਸ ਨੂੰ ਖਤਮ ਕੀਤਾ ਜਾਏ। ਜੀ ਡਾਕਟਰ ਸਾਹਿਬ, ਹੁਣ ਸਮਾਂ ਹੋ ਗਿਆ ਕਿ ਸਾਨੂੰ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ, ਤੇ ਅਸੀਂ ਸਵਾਲ ਜਵਾਬ ਇੱਥੇ ਖਤਮ ਕਰਦੇ ਹਾਂ। ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸੋ। ਭਗਤ ਕਬੀਰ ਜੀ, ਜਿਨ੍ਹਾਂ ਨੂੰ ਵੈਸੇ ਬਹੁਤ ਸਾਰੇ ਜਿਹੜੇ ਅਖੌਤੀ ਸਕਾਲਰ ਨੇ ਵੈਸ਼ਨਵ ਕਹਿਣ ਦਾ ਯਤਨ ਕਰਦੇ ਨੇ ਕਿ ਵੈਸ਼ਨਵ ਜਿਹਦੇ ਚ ਵੈਜੀਟੇਰੀਅਨਿਜ਼ਮ ਔਰ ਬਿਲਕੁਲ ਹਿੰਸਾ ਦੇ ਖਿਲਾਫ ਕੋਈ ਗੱਲ ਨਹੀਂ, ਕਿਉਂਕਿ ਵੈਸ਼ਨਵ ਜਿਹੜਾ ਇੱਕ ਥਾਟ ਹੈ ਜਾਂ ਉਹਨਾਂ ਦਾ ਜਿਹੜੀ ਇੱਕ ਸ਼ਾਖਾ ਹੈ ਹਿੰਦੂ ਥਾਟ ਦੀ, ਉਹ ਅਲਟੀਮੇਟਲੀ ਵਿਸ਼ਨੂੰ ਦੇ ਨਾਲ ਜੋੜਦੇ ਨੇ। ਵਿਸ਼ਨੂੰ ਨੂੰ ਮੰਨਣ ਵਾਲੇ ਹੀ ਵੈਸ਼ਨਵ ਨੇ ਜੀ, ਤੇ ਬਾਕੀ ਜਿੰਨੇ ਫਿਰ ਅਵਤਾਰ ਨੇ ਉਹ ਸਾਰੇ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਨੇ। ਜੀ ਹੁਣ ਇਸ ਧਾਰਨਾ ਨੂੰ ਜੇ ਤੁਸੀਂ ਸਕਾਲਰਾਂ ਦੀ ਮੰਨ ਲਓ ਤੇ ਕਬੀਰ ਸਾਹਿਬ ਦੀ ਬਾਣੀ ਨੂੰ ਪੜ੍ਹੋ, ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਸ਼ੁੱਧ ਰੂਪ 'ਚ ਹੈ, ਹਾਲਾਂਕਿ ਕਬੀਰ ਸਾਹਿਬ ਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਕਬੀਰ ਬੀਚਕ ਗ੍ਰੰਥ ਦੇ ਵਿੱਚ ਨੇ, ਜੀ ਤੇ ਫਿਰ ਇਹ ਲੱਗਦਾ ਹੈ ਵੀ ਇਹਨਾਂ ਸਕਾਲਰਸ ਨੇ ਮੱਖੀ ਤੇ ਮੱਖੀ ਮਾਰੀ ਹੈ। ਜਿਸ ਕਿਸਮ ਦੀ ਬਹੁ ਗਿਣਤੀ ਦੀ ਪ੍ਰੈਕਟਿਸ ਹੁੰਦੀ ਹੈ, ਕਿਉਂਕਿ ਕਬੀਰ ਪੰਥ ਵੀ ਜਿਹੜਾ ਅਲਟੀਮੇਟਲੀ ਹਿੰਦੂ ਤਵੀਆਂ ਨੇ ਆਪਣੇ ਖਾਤੇ 'ਚ ਹੀ ਪਾ ਲਿਆ। ਜੀ ਹਾਲਾਂਕਿ ਉਹਨਾਂ ਨੇ ਮੂਰਤੀ ਪੂਜਾ ਨੂੰ ਨਕਾਰਿਆ, ਬ੍ਰਾਹਮਣ ਨੂੰ ਨਕਾਰਿਆ, ਬਨਾਰਸ 'ਚ ਰਹਿ ਕੇ ਉਹਨਾਂ ਨੂੰ ਚੈਲੰਜ ਕੀਤਾ। ਤੇ ਜਦੋਂ ਅਸੀਂ ਉਹਨਾਂ ਦੀ ਉਹ ਸਪਿਰਿਟ ਜਿਹਦੇ 'ਚੋਂ ਕੁਰਬਾਨੀ ਨਿਕਲਦੀ ਹੈ, ਹੁਣ ਜਦੋਂ ਰਾਗੀ ਕਿਤੇ ਸ਼ਬਦ ਗਾਇਨ ਕਰਦੇ ਹੋਣ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਜੀ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਜੇ ਤੁਸੀਂ ਸੁਣਨ ਵਾਲਿਆਂ ਦਾ ਵੀ ਬਾਹਰ ਨਿਕਲਦੇ ਆ ਸਰਵੇ ਕਰੋ ਜੀ ਕਿ ਵੀ ਇਹ ਸ਼ਬਦ ਕਿਹਦਾ ਲਿਖਿਆ ਹੋਇਆ, ਤੇ 95% ਇਹ ਕਹਿਣਗੇ ਕਿ ਇਹ 10ਵੇਂ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਦੀ ਬਾਣੀ, ਕਿਉਂਕਿ ਅਸੀਂ ਇਹ ਮੰਨ ਕੇ ਹੀ ਤੁਰਦੇ ਆ ਕਿ ਵੀਰ ਰਸ, ਸੂਰਾ, ਲੜਨਾ, ਪੁਰਜ਼ਾ ਪੁਰਜ਼ਾ ਕਟਾਣਾ, ਇਹ 10ਵੇਂ ਪਾਤਸ਼ਾਹ ਦਾ ਵੀਰ ਰਸ ਹੈ। ਜੀ ਲੇਕਿਨ ਇਹ ਸ਼ਬਦ ਜਿਹੜਾ ਹੈ ਭਗਤ ਕਬੀਰ ਜੀ ਦਾ। ਜੀ ਹੁਣ ਉਹ ਕਬੀਰ ਸਾਹਿਬ ਜਿਨ੍ਹਾਂ ਨੂੰ ਇੱਕ ਹਿੱਸਾ ਵੈਸ਼ਨਵ ਬਣਾਉਣ ਤੇ ਤੁਲਿਆ ਹੋਇਆ ਹੈ, ਉਹ ਇਸ ਗੱਲ ਨੂੰ ਯਾਦ ਕਰਵਾਉਂਦੇ ਨੇ ਜੀ
ਕਿ ਗਗਨ ਦਮਾਮਾ ਬਾਜਿਓ, ਦਮਾਮਾ ਡਰਮ ਨੂੰ ਕਹਿੰਦੇ ਨੇ, ਨਗਾਰੇ ਨੂੰ ਕਹਿੰਦੇ ਨੇ। ਜੀ ਔਰ ਜਦੋਂ ਜੰਗ ਦਾ ਐਲਾਨ ਕੀਤਾ ਜਾਂਦਾ ਸੀ, ਨਗਾਰੇ ਤੇ ਅਸੀਂ ਕਈ ਵਾਰੀ ਪੜਾਂਗੇ ਕਿ ਨਗਾਰੇ ਤੇ ਚੋਟ ਲਾਈ। ਹੁਣ ਚੋਟ ਜਿਹੜਾ ਹੈ ਉਸ ਨੂੰ ਬੀਟ ਕਰਨਾ ਹੈ ਡਰਮ ਨੂੰ। ਜੀ ਗਗਨ ਦਮਾਮਾ ਬਾਜਿਓ, ਕਿ ਵੀ ਇੰਨੀ ਜ਼ੋਰਦਾਰ ਚੋਟ ਲੱਗੀ ਹੈ ਉਸ ਨਗਾਰੇ ਦੇ ਉੱਤੇ ਕਿ ਉਹਦੀ ਆਵਾਜ਼ ਜਿਹੜੀ ਹੈ ਉਹ ਗਗਨ ਤੱਕ ਹੈ। ਜੀ ਪਰਿਓ ਨਿਸ਼ਾਨੇ ਘਾਓ, ਜਿਹੜਾ ਨਿਸ਼ਾਨ ਦੇ ਉੱਤੇ ਘਾਅ ਹੁੰਦਾ ਜ਼ਖਮ ਦੇਣਾ। ਸੋ ਟਿਕਾਣੇ ਤੇ ਚੋਟ ਲੱਗੀ ਹੈ, ਕਿਉਂਕਿ ਨਗਾਰੇ ਦੇ ਵੀ ਜੇ ਤੁਸੀਂ ਠੀਕ ਹਿੱਸੇ ਤੇ ਡਰਮ ਹੈ, ਇਸੇ ਲਈ ਡਰਮ ਵਜਾਣਾ ਵੀ ਕੋਈ ਆਮ ਬੰਦੇ ਦਾ ਕੰਮ ਨਹੀਂ, ਐਕਸਪਰਟੀਜ਼ ਹੈ। ਜੀ ਤੇ ਜਿਹੜਾ ਐਕਸਪਰਟ ਹੈ ਉਹਨੂੰ ਪਤਾ ਹੈ ਵੀ ਉਹਦੇ ਚੋਂ ਮੈਕਸਿਮਮ ਆਵਾਜ਼ ਕਿਵੇਂ ਕੱਢਣੀ ਹੈ, ਕਿੱਥੇ ਚੋਟ ਲਾਣੀ ਹੈ। ਜੀ ਜਦੋਂ ਅਸੀਂ ਕਹਿੰਦੇ ਜੀ ਚੋਟ ਟਿਕਾਣੇ ਲੱਗੀ ਹੈ, ਜੀ ਸੋ ਟਿਕਾਣਾ ਮਤਲਬ ਹੀ ਇਹ ਨਗਾਰੇ ਦੇ ਨਾਲ ਸੰਬੰਧਿਤ ਹੁੰਦਾ ਹੈ ਵੀ ਪਰਿਓ ਨਿਸ਼ਾਨੇ ਘਾਓ, ਕਿ ਵੀ ਉਸ ਦੇ ਉੱਤੇ ਚੋਟ ਲੱਗੀ ਹੈ। ਤੇ ਹੁਣ ਖੇਤ ਜੋ ਮਾਂਡਿਓ ਸੂਰਮਾ, ਵੀ ਹੁਣ ਸੂਰਮੇ ਬਹਾਦਰ ਸੂਰਬੀਰ ਯੋਧੇ ਵਾਰੀਅਰ ਉਹ ਮੈਦਾਨ ਦੇ ਵਿੱਚ ਉਤਰ ਆਏ ਨੇ, ਕਿਉਂਕਿ ਉਦੋਂ ਇੱਕ ਤੇ ਰਲਾਂਦੀ ਸੀ ਨਗਾਰੇ ਤੇ ਚੋਟ, ਦੂਜੀ ਵੀ ਲੱਗਦੀ ਸੀ, ਤੇ ਫਿਰ ਸੂਰਮੇ ਆਉਂਦੇ ਸੀ ਜੰਗ ਦੇ ਮੈਦਾਨ। ਜੰਗ ਸ਼ੁਰੂ ਹੁੰਦੀ ਸੀ, ਕੋਈ ਉਹਨਾਂ ਦੇ ਪ੍ਰਿੰਸੀਪਲ ਸੀ, ਸੂਰਜ ਚੜ੍ਹਨ ਦੇ ਨਾਲ ਲੜਾਈ ਸ਼ੁਰੂ ਹੁੰਦੀ ਸੀ, ਸੂਰਜ ਡੁੱਬਣ ਵੇਲੇ ਖਤਮ ਹੋ ਜਾਂਦੀ ਸੀ, ਫਿਰ ਆਪਣੇ ਜ਼ਖਮੀ ਸਾਂਭੇ ਜਾਂਦੇ ਸੀ। ਅਗਲੇ ਦਿਨ ਫਿਰ ਜਦੋਂ ਤੱਕ ਜਿਹੜਾ ਮੈਦਾਨ ਚੋਂ ਭੱਜ ਨਹੀਂ ਗਿਆ ਜੀ ਉਹ ਬਰਾਬਰ ਦੀ ਟੱਕਰ ਹੁੰਦੀ ਰਹਿੰਦੀ ਸੀ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ ਗਗਨ ਦਮਾਮਾ ਬਾਜਿਓ, ਜੀ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਹੁਣ ਆ ਗਏ ਨੇ ਸੂਰਮੇ, ਹੁਣ ਜੂਝਣ ਦਾ ਟਾਈਮ ਹੈ, ਹੁਣ ਭਗੌੜੇਪਨ ਦਾ ਟਾਈਮ ਨਹੀਂ। ਹੁਣ ਡਿਸਾਈਡ ਹੋਏਗਾ ਕਿ ਕੌਣ ਜਿਹੜਾ ਜੁਝਾਰੂ ਹੈ, ਕੌਣ ਜੂਝ ਰਿਹਾ ਹੈ। ਜੀ ਤੇ ਹੁਣ ਮੈਸੇਜ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹਿਤ, ਕਿ ਬਹਾਦਰ ਉਸ ਨੂੰ ਹੀ ਮੰਨਿਆ ਜਾਏ, ਬਹਾਦਰ ਉਸ ਨੂੰ ਹੀ ਮੰਨਿਆ ਜਾਏਗਾ। ਸੂਰਬੀਰ ਕਹਾਣ ਦਾ ਹੱਕਦਾਰ ਉਹੀ ਹੋਏਗਾ ਜਿਹੜਾ ਦੀਨ ਦੀ ਖਾਤਰ ਲੜਦਾ। ਦੀਨ ਕਹਿੰਦੇ ਨੇ ਜਿਹੜਾ ਹੈਵ ਨਾਟ ਹੈ, ਗਰੀਬ ਹੈ, ਜਿਹੜਾ ਜਿਹਦੇ ਹੱਕਾਂ ਤੋਂ ਜਿਹਨੂੰ ਵਾਂਝਿਆ ਕੀਤਾ ਗਿਆ ਹੈ, ਜਿਹੜਾ ਜਿਹਦੀ ਕਿਸੇ ਨੇ ਬਾਂਹ ਨਹੀਂ ਫੜੀ ਹੈ। ਜੀ ਕੋਈ ਜਿੱਤਣ ਲਈ ਨਹੀਂ ਇਲਾਕੇ, ਕੋਈ ਹੋਰ ਲਈ ਨਹੀਂ, ਕਿਸੇ ਦਾ ਹੱਕ ਖੋਣ ਲਈ ਨਹੀਂ। ਸੂਰਬੀਰ ਉਹ ਹੈ, ਸ਼ਸਤਰ ਗਰੀਬ ਕੀ ਰੱਖਿਆ। ਹੁਣ ਇਹ ਜਿਹੜਾ ਗਰੀਬ ਕੀ ਰੱਖਿਆ ਇਹਨੂੰ ਡਿਫਾਈਨ ਕਬੀਰ ਸਾਹਿਬ ਕਰ ਰਹੇ ਨੇ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਤੇ ਜਦੋਂ ਫਿਰ ਜੰਗ ਦੇ ਮੈਦਾਨ 'ਚ ਦੀਨ ਦੇ ਲਈ ਉਹ ਲੜਨ ਲਈ ਸੂਰਾ ਉਤਰਦਾ ਤੇ ਫਿਰ ਉਹਦਾ ਕਿਰਦਾਰ ਕੀ ਹੋਣਾ ਚਾਹੀਦਾ? ਪੁਰਜ਼ਾ ਪੁਰਜ਼ਾ ਕੱਟ ਮਰੇ, ਉਹ ਟੁਕੜੇ ਟੁਕੜੇ ਹੋ ਜਾਏ, ਪੋਰੀਆ ਪੋਰੀਆ ਹੋ ਜਾਏ, ਉਹਦੇ ਤੂੰਬੇ ਉੱਡ ਜਾਣ ਸਰੀਰ ਦੇ। ਪੁਰਜ਼ਾ ਪੁਰਜ਼ਾ ਕੱਟ ਮਰੇ, ਕਬੂ ਨਾ ਛਾੜੇ ਖੇਤ, ਕਦੇ ਜੰਗ ਦੇ ਮੈਦਾਨ 'ਚੋਂ ਪੈਰ ਪਿੱਛੇ ਨਾ ਪਾਏ। ਸੋ ਮੈਂ ਸਮਝਦਾ ਵੀ ਇਸ ਕਬੀਰ ਸਾਹਿਬ ਦੇ ਥਾਟ ਦੇ ਉੱਤੇ ਹੀ ਇਹ ਖਾਲਸਾ ਪੰਥ, ਖਾਲਸੇ ਦਾ ਜੰਗੀ ਫਲਸਫਾ ਔਰ ਅੱਜ ਦੇ ਸਾਡੇ ਜੁਝਾਰੂ ਯੋਧੇ ਜਿਹੜੇ ਜੰਗ ਦੇ ਮੈਦਾਨ 'ਚ ਜੂਝੇ ਨੇ ਕੌਮ ਦੇ ਲਈ, ਅੱਜ ਜੇਲ੍ਹਾਂ 'ਚ ਬੰਦ ਨੇ। ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ, ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ, ਭਾਈ ਜਗਤਾਰ ਸਿੰਘ ਹਵਾਰਾ ਵਰਗੇ ਅੱਜ ਵੀ ਉਸ ਪੁਰਜ਼ਾ ਪੁਰਜ਼ਾ ਕੱਟ ਮਰੇ ਦੀ ਸਪਿਰਿਟ ਨੂੰ ਰੱਖਦੇ ਆ, ਕੌਮੀ ਕਾਜ਼ ਦੇ ਲਈ, ਕੌਮੀ ਘਰ ਦੇ ਲਈ ਜੂਝ ਰਹੇ ਨੇ। ਸੋ ਇਹਨਾਂ ਸਾਰਿਆਂ ਨੂੰ ਹੀ ਸਾਡਾ ਪ੍ਰਣਾਮ ਹੈ ਔਰ ਇਹਨਾਂ ਸਾਰਿਆਂ ਦੇ ਰਸਤੇ ਤੇ ਚੱਲਣਾ ਸਾਡਾ ਕੌਮੀ ਫਰਜ਼ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਹੈ ਪੁਨः ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।